ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ 16 ਫਰਵਰੀ ਦਿਨ ਵੀਰਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ, ਉਸ ਦੇ ਨਾਲ ਸੋਨੇ ਚਾਂਦੀ ਦੇ ਭਾਅ ਵੀ ਤੁਹਾਨੂੰ ਦੱਸਾਂਗੇ। ਸਾਡੀਆਂ ਅੱਜ ਦੀਆਂ ਇਸ ਖਬਰਾਂ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। 33 ਤੋਂ ਵੱਧ ਸਟੇਟਸ ਦੇ ਵਿੱਚ ਅਮਰੀਕਾ ਦੇ ਵਿੱਚ ਉਹ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਅਟਵਾਟਰ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਤੇ ਆਓ ਹੁਣ ਖਬਰਾਂ ਦੇ ਵੱਲ ਵਧਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਟਰੰਪ ਦੁਆਰਾ ਅਲੈਗਜ਼ੈਂਡਰ ਅਕੋਸਟਾ ਨੂੰ ਲੇਬਰ ਸਕੱਤਰ ਦੇ ਵਜੋਂ ਨਾਮਜ਼ਦ ਕੀਤਾ ਗਿਆ। ਸੈਕਟਰੀ ਆਫ ਸਟੇਟ ਰੈਕਸ ਟਿਲਰਸਨ ਨੇ ਰਸ਼ੀਆ ਨੂੰ ਈਸਟਰਨ ਯੂਕਰੇਨ ਚੋਂ ਵਾਪਸ ਜਾਣ ਦੇ ਲਈ ਆਖਿਆ। US ਮਿਲਟਰੀ ਵੈਟਰਨ LA ਦੇ ਵਿੱਚ ਗ੍ਰਿਫਤਾਰ, ਉਸ ਦੇ ਕੋਲ ਬਹੁਤ ਸਾਰੀਆਂ ਨਾਈਵਜ਼ ਅਤੇ ਐਕਸਪਲੋਸਿਵ ਲੱਭੇ। ਰਿਟਾਇਰਡ ਨੇਵੀ ਵਾਈਸ ਐਡਮਿਰਲ ਰਾਬਰਟ ਹਾਰਵਰਡ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਅਹੁਦਾ ਲੈਣ ਤੋਂ ਮਨਾ ਕੀਤਾ। ਪਾਕਿਸਤਾਨ ਵਿੱਚ ਦਰਗਾਹ ਦੇ ਉੱਤੇ ਹੋਏ ਆਤਮਘਾਤੀ ਬੰਬ ਹਮਲੇ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ 75 ਹੋਈ। ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਹੰਗਾਮਾ। ਲੇਬਰ ਸੈਕਟਰੀ ਦੇ ਲਈ ਨਾਮਜ਼ਦ ਐਂਡਰਿਊ ਪਜ਼ਡਰ ਵਿਵਾਦਾਂ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਸੀ ਅਤੇ ਉਹਨਾਂ ਦੇ ਰਿਪਲੇਸਮੈਂਟ ਦੇ ਵਜੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਅਲੈਗਜ਼ੈਂਡਰ ਅਕੋਸਟਾ ਉਹਨਾਂ ਦਾ ਨਾਮ ਨਾਮਜ਼ਦ ਕੀਤਾ। ਅਲੈਗਜ਼ੈਂਡਰ ਅਕੋਸਟਾ ਉਹਨਾਂ ਨੇ ਹੇਵਰਡ ਤੋਂ ਆਪਣੀ ਲਾਅ ਦੀ ਡਿਗਰੀ ਕੀਤੀ ਆ ਤੇ ਜਸਟਿਸ ਡਿਪਾਰਟਮੈਂਟ ਅਫੀਸ਼ੀਅਲ ਦੇ ਵਜੋਂ ਕੰਮ ਕਰ ਚੁੱਕੇ ਨੇ ਤੇ ਇਸ ਮੌਕੇ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਕਾਲਜ ਆਫ ਲਾਅ ਦੇ ਡੀਨ ਵੀ ਹਨ। ਅਲੈਗਜ਼ੈਂਡਰ ਅਕੋਸਟਾ ਜਸਟਿਸ ਸੈਮੂਅਲ ਅਲੀਟੋ ਦੇ ਕਲਰਕ ਦੇ ਵਜੋਂ ਵੀ ਕੰਮ ਕਰ ਚੁੱਕੇ ਨੇ। ਰਾਸ਼ਟਰਪਤੀ ਟਰੰਪ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਆਖਿਆ, ਅਲੈਗਜ਼ੈਂਡਰ ਅਕੋਸਟਾ ਦਾ ਕਰੀਅਰ ਬਹੁਤ ਹੀ ਸ਼ਾਨਦਾਰ ਰਿਹਾ ਹੈ ਤੇ ਉਹਨਾਂ ਨੂੰ ਉਮੀਦ ਆ ਵੀ ਉਹ ਸੈਕਟਰੀ ਆਫ ਲੇਬਰ ਦੇ ਵਜੋਂ ਬਹੁਤ ਵਧੀਆ ਕੰਮ ਕਰਨਗੇ। ਅਲੈਗਜ਼ੈਂਡਰ ਅਕੋਸਟਾ ਰਾਸ਼ਟਰਪਤੀ ਜਾਰਜ ਬੁਸ਼ ਦੇ ਕਾਰਜਕਾਲ ਦੇ ਦੌਰਾਨ 2002 ਤੋਂ 2003 ਤੱਕ ਨੈਸ਼ਨਲ ਲੇਬਰ ਰਿਲੇਸ਼ਨਜ਼ ਬੋਰਡ ਦੇ ਉੱਤੇ ਵੀ ਰਹਿ ਚੁੱਕੇ ਨੇ ਅਤੇ ਸਦਰਨ ਡਿਸਟ੍ਰਿਕਟ ਆਫ ਫਲੋਰੀਡਾ ਦੇ US ਅਟਾਰਨੀ ਦੇ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਨੇ। ਇਸ ਤੋਂ ਪਹਿਲੇ ਨਾਮਜ਼ਦ ਕੀਤੇ ਹਾਰਡੀਜ਼ ਅਤੇ ਕਾਲ ਜੂਨੀਅਰ ਦੇ CEO ਐਂਡਰਿਊ ਪਜ਼ਡਰ ਉਹਨਾਂ ਦੇ ਖਿਲਾਫ ਰਿਪਬਲਿਕਨ ਆਵਾਜ਼ਾਂ ਵੀ ਖਾਸੀਆਂ ਉੱਠ ਰਹੀਆਂ ਸੀ, ਜਿਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਇਹ ਫੈਸਲਾ ਲੈਣਾ ਪਿਆ। ਮੰਨਿਆ ਜਾਂਦਾ ਆ ਅਲੈਗਜ਼ੈਂਡਰ ਅਕੋਸਟਾ ਉਹਨਾਂ ਨੂੰ ਸੈਨੇਟ ਦੇ ਵਿੱਚ ਪ੍ਰਵਾਨਗੀ ਮਿਲ ਜਾਵੇਗੀ। ਅੱਜ ਸੈਨੇਟਰ ਮਾਰਕੋ ਰੂਬੀਓ ਜੋ ਕਿ ਫਲੋਰੀਡਾ ਤੋਂ ਹੀ ਨੇ, ਉਹਨਾਂ ਨੇ ਕਿਹਾ ਵੀ ਮੈਂ ਐਲੈਕਸ ਅਕੋਸਟਾ ਨੂੰ ਚੰਗੀ ਤਰ੍ਹਾਂ ਜਾਣਦਾ ਆ ਤੇ ਇਹ ਡਿਪਾਰਟਮੈਂਟ ਆਫ ਲੇਬਰ ਦੇ ਸਕੱਤਰ ਦੇ ਵਜੋਂ ਵਧੀਆ ਚੋਣ ਆ ਤੇ ਮੈਂ ਉਹਨਾਂ ਦਾ ਜ਼ਰੂਰ ਸਾਥ ਦੇਵਾਂਗਾ। ਸੈਕਟਰੀ ਆਫ ਸਟੇਟ ਰੈਕਸ ਟਿਲਰਸਨ ਜੋ ਕਿ ਇਸ ਮੌਕੇ ਯੂਰਪ ਦੇ ਦੌਰੇ ਤੇ ਨੇ, ਉੱਥੇ ਉਹਨਾਂ ਨੇ ਵਿਸ਼ਵ ਦੇ ਪ੍ਰਮੁੱਖ 20 ਦੇਸ਼ਾਂ ਦੇ ਆਪਣੇ ਬਰਾਬਰ ਦੇ ਲੀਡਰਸ ਦੇ ਨਾਲ ਮੁਲਾਕਾਤ ਕੀਤੀ, ਜਿੱਥੇ ਉਹਨਾਂ ਨੇ ਰਸ਼ੀਆ ਨੂੰ ਪੂਰਬੀ ਯੂਕਰੇਨ ਦੇ ਵਿੱਚੋਂ ਵਾਪਸ ਜਾਣ ਦੇ ਲਈ ਆਖਿਆ ਤੇ ਨਾਲ ਹੀ ਸਾਰਿਆਂ ਦੇ ਮਿਲ ਕੇ ਨਾਰਥ ਕੋਰੀਆ ਦੇ ਵੱਲੋਂ ਲੇਟੈਸਟ ਬੈਲਿਸਟਿਕ ਮਿਜ਼ਾਈਲ ਟੈਸਟ ਦੀ ਨਿੰਦਾ ਵੀ ਕੀਤੀ। ਰੈਕਸ ਟਿਲਰਸਨ ਦੇ ਲਈ ਇਹ ਦੌਰਾ ਖਾਸਾ ਮਹੱਤਵਪੂਰਨ ਦੱਸਿਆ ਜਾਂਦਾ ਆ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਕਦੀ ਵੀ ਪਬਲਿਕ
ਪਬਲਿਕ ਆਫਿਸ ਦੇ ਵਿੱਚ ਕੰਮ ਨਹੀਂ ਕੀਤਾ ਅਤੇ ਇੰਨੇ ਵੱਡੇ ਲੀਡਰਸ ਦੇ ਨਾਲ ਉਹ ਪਹਿਲੀ ਵਾਰੀ ਮਿਲ ਰਹੇ ਨੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੈਕਟਰੀ ਆਫ ਸਟੇਟ ਟਿਲਰਸਨ ਨੇ ਆਖਿਆ ਵੀ ਉੱਥੇ ਉਹਨਾਂ ਨੇ ਮੁਲਾਕਾਤ ਦੇ ਵਿੱਚ ਵੱਖ-ਵੱਖ ਇਸ਼ੂਜ਼ ਦੇ ਉੱਤੇ ਗੱਲ ਕੀਤੀ, ਪਰ ਉਹਨਾਂ ਨੇ ਪੂਰਬੀ ਯੂਕਰੇਨ ਦੇ ਵਿੱਚ ਵੱਧ ਰਹੀ ਹਿੰਸਾ ਨੂੰ ਜ਼ਿਆਦਾ ਤਰਜੀਹ ਦਿੱਤੀ ਅਤੇ ਰਸ਼ੀਆ ਦੇ ਨਾਲ ਉਸ ਦੇ ਉੱਤੇ ਗੱਲਬਾਤ ਕੀਤੀ ਅਤੇ ਰਸ਼ੀਆ ਨੂੰ ਉੱਥੋਂ ਵਾਪਸ ਜਾਣ ਦੇ ਲਈ ਵੀ ਆਖਿਆ। ਨਾਲ ਹੀ ਰੈਕਸ ਟਿਲਰਸਨ ਨੇ ਆਖਿਆ ਵੀ ਮੈਂ ਆਪਣੀ ਸੈਨੇਟ ਕਨਫਰਮੇਸ਼ਨ ਹੀਅਰਿੰਗ ਦੇ ਵਿੱਚ ਜੋ ਦਾਅਵਾ ਕੀਤਾ ਸੀ ਅਮਰੀਕਾ ਰਸ਼ੀਆ ਦੇ ਨਾਲ ਉਹਨਾਂ ਇਸ਼ੂਜ਼ ਦੇ ਉੱਤੇ ਸਾਥ ਦੇਵੇਗਾ ਜਿਸ ਦੇ ਵਿੱਚ ਅਮਰੀਕੀ ਲੋਕਾਂ ਦੀ ਭਲਾਈ ਹੋਵੇਗੀ ਅਤੇ ਰਸ਼ੀਆ ਦੇ ਖਿਲਾਫ ਉੱਥੇ ਖੜੇਗਾ ਵੀ ਜਿੱਥੇ ਅਮਰੀਕੀ ਲੋਕਾਂ ਨੂੰ ਜ਼ਰੂਰਤ ਆ ਤੇ ਨਾਲ ਹੀ ਅਮਰੀਕਾ ਦੇ ਸਾਥੀ ਮੁਲਕਾਂ ਨੂੰ ਜਿੱਥੇ ਜ਼ਰੂਰਤ ਹੋਵੇਗੀ। ਸੋ ਇਸੇ ਕਰਕੇ ਹੀ ਮੈਂ ਉਮੀਦ ਕਰਦਾ ਹਾਂ ਵੀ ਰਸ਼ੀਆ ਆਪਣੀ ਮਿੰਸਕ ਐਗਰੀਮੈਂਟ ਆ ਉਸ ਦੇ ਉੱਤੇ ਵਚਨਬੱਧ ਰਹੇ ਅਤੇ ਯੂਕਰੇਨ ਦੇ ਵਿੱਚ ਵੱਧ ਰਹੀ ਹਿੰਸਾ ਦੇ ਉੱਤੇ ਕਾਬੂ ਪਾਵੇ। ਇੱਥੇ ਹੀ ਗੱਲਬਾਤ ਕਰਦੇ ਹੋਏ ਬ੍ਰਿਟੇਨ ਦੇ ਫੋਰਨ ਸੈਕਟਰੀ ਬੋਰਿਸ ਜੌਨਸਨ ਨੇ ਵੀ ਰਸ਼ੀਆ ਨੂੰ ਇਸੇ ਹੀ ਤਰੀਕੇ ਦੀ ਚੇਤਾਵਨੀ ਦਿੱਤੀ। ਡੈਨਵਰ ਦਾ ਰਹਿਣ ਵਾਲਾ ਪਾਕਿਸਤਾਨੀ ਡਿਸੈਂਟ ਦਾ ਇੱਕ ਬੰਦਾ ਜਿਸ ਨੂੰ ਵੈਸਟ ਲਾਸ ਐਂਜਲਸ ਦੇ ਵਿੱਚ ਅੱਜ ਪੁਲਿਸ ਅਧਿਕਾਰੀਆਂ ਦੇ ਦੁਆਰਾ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਵਿੱਚ ਪੁਲਿਸ ਨੇ ਦਾਅਵਾ ਕੀਤਾ ਵੀ ਇਸ ਬੰਦੇ ਦੇ ਕੋਲ ਹਥਿਆਰ ਅਤੇ ਬਾਰੂਦੀ ਸਮੱਗਰੀ ਪਾਈ ਗਈ ਆ। ਇਸ ਦੀ ਆਇਡੈਂਟੀਟੀ ਬਾਰੇ ਅਜੇ ਅਧਿਕਾਰੀਆਂ ਨੇ ਹੋਰ ਸੂਚਨਾ ਨਹੀਂ ਦਿੱਤੀ, ਪਰ ਇਹ ਦੱਸਿਆ ਵੀ ਇਸ ਦੇ ਕੋਲ ਐਕਸਪਲੋਸਿਵ ਡਿਵਾਈਸ ਮਿਲੇ ਆ ਜੋ ਕਿ ਡੈਨਵਰ ਦੇ ਵਿੱਚ ਰਹਿੰਦੇ ਹੋਏ ਇਸ ਨੇ ਰੱਖੇ ਹੋਏ ਸੀ। ਦੱਸ ਜਾਈਏ ਵੀ ਇਹ ਯੂਐਸ ਮਿਲਟਰੀ ਦਾ ਇੱਕ ਵੈਟਰਨ ਆ ਤੇ ਇਰਾਕ ਦੀ ਲੜਾਈ ਦੇ ਵਿੱਚ ਯੂਐਸ ਮਿਲਟਰੀ ਦੇ ਲਈ ਤਾਇਨਾਤ ਰਿਹਾ ਆ। ਤੇ ਨਾਲ ਹੀ ABC ਨਿਊਜ਼ ਨੇ ਦੱਸਿਆ ਵੀ ਇਸ ਬੰਦੇ ਨੇ ਵੈਟਰਨ ਅਫੇਅਰਸ ਨੂੰ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਆ ਜਿਸ ਦੇ ਵਿੱਚ ਏਜੰਸੀ ਦੇ ਦੁਆਰਾ ਉਸ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਟ੍ਰੀਟ ਕੀਤਾ ਜਾ ਰਿਹਾ ਉਸ ਦੇ ਬਾਰੇ ਕੰਪਲੇਂਟ ਕੀਤੀ ਆ। ਇਸ ਦੇ ਉੱਤੇ ਹੋਰ ਕਿਹੜੇ ਚਾਰजेस ਲੱਗ ਸਕਦੇ ਨੇ ਇਸ ਦੇ ਬਾਰੇ ਅਧਿਕਾਰੀਆਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਇਸ ਨੂੰ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਵਿਵਾਦਗ੍ਰਸਤ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕਲ ਫਲਿਨ ਦੇ ਅਸਤੀਫੇ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਵੇਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਭਾਲ ਜਾਰੀ ਹੈ, ਜਿਸ ਦੇ ਵਿੱਚ ਇੱਕ ਨਾਮ ਰਿਟਾਇਰਡ ਨੇਵੀ ਵਾਈਸ ਐਡਮਿਰਲ ਰੌਬਰਟ ਹਾਰਵਰਡ ਦਾ ਆ ਰਿਹਾ ਸੀ। ਪਰ ਸੂਤਰਾਂ ਦੇ ਮੁਤਾਬਕ ਇਹ ਦੱਸਿਆ ਜਾਂਦਾ ਹੈ ਵੀ ਰਿਟਾਇਰਡ ਨੇਵੀ ਵਾਈਸ ਐਡਮਿਰਲ ਰੌਬਰਟ ਹਾਰਵਰਡ ਉਹਨਾਂ ਨੇ ਇਸ ਅਹੁਦੇ ਤੇ ਆਉਣ ਤੋਂ ਇਨਕਾਰ ਕਰ ਦਿੱਤਾ ਆ। ਹਾਰਵਰਡ ਨੇ ਐਸੋਸੀਏਟ ਪ੍ਰੈਸ ਦੇ ਨਾਲ ਗੱਲਬਾਤ ਕਰਦੇ ਹੋਏ ਆਖਿਆ ਵੀ ਇਹ ਬਿਲਕੁਲ ਉਹਨਾਂ ਦਾ ਪਰਸਨਲ ਇਸ਼ੂ ਆ, ਇਸ ਕਰਕੇ ਉਹ ਨਹੀਂ ਆ ਰਹੇ। ਪਰ ਕਈ ਰਿਪੋਰਟਾਂ ਇਹ ਵੀ ਆ ਰਹੀਆਂ ਨੇ ਵੀ ਵਾਈਟ ਹਾਊਸ ਤੇ ਡੋਨਲਡ ਟਰੰਪ ਉਹਨਾਂ ਨੂੰ ਆਪਣੀ ਮਨਪਸੰਦ ਦੀ ਟੀਮ ਗਠਨ ਕਰਨ ਦੇ ਵਿੱਚ ਮਨਾ ਕਰ ਰਹੇ ਸੀ। ਇਸੇ ਕਰਕੇ ਰੌਬਰਟ ਹਾਰਵਰਡ ਆ ਉਹਨਾਂ ਨੇ ਇਸ ਪੋਜੀਸ਼ਨ ਦੇ ਉੱਤੇ ਅਹੁਦਾ ਲੈਣ ਤੋਂ ਮਨਾ ਕੀਤਾ ਆ। ਹਾਰਵਰਡ ਜੋ ਕਿ ਨੇਵੀ ਸੀਲ ਰਹਿ ਚੁੱਕੇ ਨੇ ਅਤੇ 40 ਸਾਲ ਉਹਨਾਂ ਨੇ ਅਮਰੀਕੀ ਨੇਵੀ ਦੇ ਨਾਮ ਲਾਏ ਨੇ ਅਤੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੀ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਵਿੱਚ ਵੀ ਬੈਠਦੇ ਸਨ। ਇਸ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਮਿਡਲ ਈਸਟਰਨ ਕੰਟਰੀਜ਼ ਸੋਮਾਲੀਆ ਤੇ ਬੋਸਨੀਆ ਦੇ ਵਿੱਚ ਤੈਨਾਤੀਆਂ ਕੀਤੀਆਂ ਨੇ। ਰੌਬਰਟ ਹਾਰਵਰਡ ਡਿਫੈਂਸ ਦੀ ਬਹੁਤ ਵੱਡੀ ਕੰਪਨੀ ਲੌਕਹੀਡ ਮਾਰਟਨ ਦੇ ਚੀਫ ਐਗਜ਼ੀਕਿਊਟਿਵ ਦੇ ਵਜੋਂ UAE ਦੇ ਵਿੱਚ ਤੈਨਾਤ ਵੀ ਰਹਿ ਚੁੱਕੇ ਨੇ। ਇਸ ਮੌਕੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਅਹੁਦੇ ਦੇ ਉੱਤੇ ਰਿਟਾਇਰਡ ਆਰਮੀ ਜਨਰਲ ਕੀਥ ਕੈਲੋਗ ਕਾਰਜਕਾਰੀ ਤੌਰ ਤੇ ਕੰਮ ਨਿਭਾ ਰਹੇ ਨੇ। ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਵਾਨ ਇਲਾਕੇ ਦੇ ਵਿੱਚ ਲਾਲ ਸ਼ਾਹਬਾਜ਼ ਕਲੰਦਰ ਦੀ ਦਰਗਾਹ ਦੇ ਉੱਤੇ ਆਤਮਘਾਤੀ ਹਮਲੇ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ 75 ਤੱਕ ਪਹੁੰਚ ਗਈ ਹੈ ਤੇ ਇਸ ਆਤਮਘਾਤੀ ਹਮਲੇ ਦੇ ਵਿੱਚ 200 ਜਾਣੇ ਹੋਰ ਜ਼ਖਮੀ ਹੋਏ ਨੇ। ਇਸ ਹਮਲੇ ਦੀ ਜ਼ਿੰਮੇਵਾਰੀ ਆਈਸਿਸ ਨੇ ਲਈ ਆ। ਉਹਨਾਂ ਨੇ ਆਖਿਆ ਵੀ ਸ਼ੀਆ ਮੁਸਲਮਾਨਾਂ ਦੇ ਉੱਤੇ ਇਹ ਹਮਲਾ ਕੀਤਾ ਗਿਆ ਆ ਤੇ ਨਾਲ ਹੀ ਆਈਸਿਸ ਨੇ ਵੀਰਵਾਰ ਨੂੰ ਹੋਏ ਕਾਰ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਆ। ਇਸ ਕਾਰ ਬੰਬ ਧਮਾਕੇ ਦੇ ਵਿੱਚ 51 ਲੋਕ ਮਾਰੇ ਗਏ ਅਤੇ 60 ਤੋਂ ਵੱਧ ਜ਼ਖਮੀ ਹੋਏ ਨੇ। ਇਸ ਦਰਗਾਹ ਦੇ ਉੱਤੇ ਬੰਬ ਧਮਾਕੇ ਤੋਂ ਬਾਅਦ ਚਾਰੇ ਪਾਸੇ ਗਮਗੀਨ ਮਾਹੌਲ ਬਣਿਆ ਹੋਇਆ ਆ। ਧਮਾਕੇ ਦੇ ਵਿੱਚ ਬਚੇ ਲੋਕਾਂ ਦੇ ਅਨੁਸਾਰ ਚਾਰੇ ਹੀ ਪਾਸੇ ਮੌਤ ਦਾ ਮੰਜ਼ਰ ਫੈਲਿਆ ਹੋਇਆ ਸੀ। ਇਸ ਹਮਲੇ ਦੇ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਉਹਨਾਂ ਨੇ ਇਹ ਦਾਅਵਾ ਪੇਸ਼ ਕੀਤਾ ਹੈ ਵੀ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਿਆ ਜਾਵੇਗਾ ਅਤੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। ਪਾਕਿਸਤਾਨ ਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਲਗਾਤਾਰ ਐਸੇ ਹਮਲਿਆਂ ਦੇ ਵਿੱਚ ਵਾਧਾ ਹੋਇਆ ਆ। ਬੀਤੇ ਸੋਮਵਾਰ ਨੂੰ ਹੀ ਇੱਕ ਆਤਮਘਾਤੀ ਹਮਲੇ ਦੇ ਵਿੱਚ ਲਾਹੌਰ ਦੇ ਵਿੱਚ 13 ਜਾਣਿਆਂ ਦੀ ਮੌਤ ਹੋਈ ਸੀ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਨਵੇਂ ਪ੍ਰੈਸ ਸਕੱਤਰ ਦਾ ਨਾਮ ਦੱਸਣ ਦੇ ਲਈ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਉਹਨੇ ਕਾਫੀ ਪੱਤਰਕਾਰਾਂ ਦੇ ਨਾਲ ਸਵਾਲ ਜਵਾਬ ਵੀ ਕੀਤੇ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਨਰਲ ਫਲਿਨ ਦੇ ਅਸਤੀਫੇ ਤੋਂ ਲੈ ਕੇ ਇਲੈਕਟਰਲ ਵੋਟਾਂ, ਐਂਟੀ ਸੈਮਿਟਿਜ਼ਮ, ਇੰਟਰਸਿਟੀਜ਼ ਦੇ ਬਾਰੇ ਕਈ ਤਰੀਕੇ ਦੀਆਂ ਗੱਲਾਂ ਬਾਤਾਂ ਹੋਈਆਂ। ਇੱਕ ਮੌਕੇ ਦੇ ਉੱਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਦਾਅਵਾ ਠੋਕ ਦਿੱਤਾ ਵੀ ਰੋਨਾਲਡ ਰੇਗਨ ਤੋਂ ਬਾਅਦ ਦੇ ਵਿੱਚ ਉਹ ਪਹਿਲੇ ਐਸੇ ਰਾਸ਼ਟਰਪਤੀ ਬਣੇ ਨੇ ਜਿਨ੍ਹਾਂ ਨੇ ਇੰਨੇ ਵੱਡੇ ਮਾਰਜਨ ਦੇ ਨਾਲ ਇਲੈਕਟਰਲ ਵੋਟਾਂ ਜਿੱਤੀਆਂ ਆ, ਜਿਸ ਦੇ ਉੱਤੇ ਉਹਨਾਂ ਨੂੰ ਉੱਥੇ ਹੀ ਇੱਕ ਪੱਤਰਕਾਰ ਨੇ ਫੈਕਟ ਪੇਸ਼ ਕੀਤੇ ਵੀ ਉਹਨਾਂ ਤੋਂ ਵੱਧ ਇਲੈਕਟਰਲ ਵੋਟਾਂ ਰਾਸ਼ਟਰਪਤੀ ਓਬਾਮਾ, ਰਾਸ਼ਟਰਪਤੀ ਕਲਿੰਟਨ ਅਤੇ ਰਾਸ਼ਟਰਪਤੀ ਜਾਰਜ ਬੁਸ਼ ਨੇ ਜਿੱਤੀਆਂ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਵੀ ਉਹ ਪਹਿਲੇ ਰਿਪਬਲਿਕਨ ਰਾਸ਼ਟਰਪਤੀ ਬਣੇ ਜਿਨ੍ਹਾਂ ਨੇ ਇੰਨੀਆਂ ਇਲੈਕਟਰਲ ਵੋਟਾਂ ਜਿੱਤੀਆਂ, ਜਿਸ ਦੇ ਵਿੱਚ ਫਿਰ ਦੱਸਿਆ ਗਿਆ ਵੀ ਜਾਰਜ ਬੁਸ਼ ਨੇ 400 ਤੋਂ ਵੱਧ ਇਲੈਕਟਰਲ ਵੋਟਾਂ ਜਿੱਤੀਆਂ ਸੀ, ਜੋ ਕਿ ਤੁਹਾਡੀਆਂ 306 ਇਲੈਕਟਰਲ ਵੋਟਾਂ ਤੋਂ ਕਿਤੇ ਜ਼ਿਆਦਾ ਨੇ। ਬਹੁਤ ਸਾਰੇ ਲੋਕਾਂ ਨੇ ਇਹ ਮੰਨਿਆ ਵੀ ਅੱਜ ਰਾਸ਼ਟਰਪਤੀ ਡੋਨਲਡ ਟਰੰਪ ਦੀ ਪੱਤਰਕਾਰਾਂ ਦੇ ਨਾਲ ਵਿਵਹਾਰ ਕੋਈ ਚੰਗਾ ਨਹੀਂ ਰਿਹਾ। ਜਿਹੜਾ ਵੀ ਕੋਈ ਪੱਤਰਕਾਰ ਉਹਨਾਂ ਨੂੰ ਔਖਾ ਸਵਾਲ ਪੁੱਛਦਾ ਸੀ, ਮਾਈਕਲ ਫਲਿਨ ਦੇ ਬਾਰੇ ਪੁੱਛਦਾ ਸੀ, ਉਸ ਪੱਤਰਕਾਰ ਨੂੰ ਅਤੇ ਉਹਨਾਂ ਦੀ ਨਿਊਜ਼ ਏਜੰਸੀਜ਼ ਨੂੰ ਉਹਨਾਂ ਨੇ ਫੇਕ ਨਿਊਜ਼ ਦਾ ਨਾਮ ਦਿੱਤਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਿਆ ਵੀ ਵਾਈਟ ਹਾਊਸ ਤੋਂ ਬਹੁਤ ਸਾਰੀਆਂ ਗੱਲਾਂ ਲੀਕ ਹੋ ਰਹੀਆਂ ਆ ਤੇ ਉਹ ਮੇਨ ਮੁੱਦਾ ਆ, ਜਦ ਕਿ ਜਦੋਂ ਕੈਂਪੇਨ ਕਰ ਰਹੇ ਸੀ ਤਾਂ ਇਹੋ ਜਿਹੀਆਂ ਲੀਕਸ ਦਾ ਉਹਨਾਂ ਨੇ ਸਵਾਗਤ ਕੀਤਾ ਸੀ ਜਿਹੜੀਆਂ ਹਿਲਰੀ ਕਲਿੰਟਨ ਦੀਆਂ ਈਮੇਲਸ ਦੇ ਵਿੱਚੋਂ ਆ ਰਹੀਆਂ ਸੀ। ਇੱਥੋਂ ਤੱਕ ਉਹਨਾਂ ਨੇ ਉਦੋਂ ਆਖਿਆ ਸੀ ਵੀ ਰਸ਼ੀਆ ਨੂੰ ਸੱਦਾ ਦਿੱਤਾ ਸੀ ਵੀ ਹਿਲਰੀ ਕਲਿੰਟਨ ਦੀਆਂ 30,000 ਤੋਂ ਵੱਧ ਈਮੇਲਾਂ ਆ ਉਹਨੂੰ ਵੀ ਉਹ ਲੱਭਣ। ਤੇ ਅੱਜ ਜਦੋਂ ਇਹ ਆਖਿਆ ਗਿਆ ਵੀ ਲੀਕਸ ਦੇ ਵਿੱਚ ਜਿਹੜੇ ਖੁਲਾਸੇ ਹੋ ਰਹੇ ਨੇ ਉਹ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਬੜੇ ਗੰਭੀਰ ਨੇ, ਤਾਂ ਉਹਨਾਂ ਨੇ ਆਖਿਆ ਵੀ ਜੋ ਇਹਨਾਂ ਲੀਕਸ ਦੇ ਵਿੱਚ ਆ ਰਿਹਾ ਆ ਉਹ ਜ਼ਿਆਦਾ ਇੰਪੋਰਟੈਂਟ ਨਹੀਂ ਆ, ਜਦ ਕਿ ਇਹ ਕਿਹਾ ਉਹਨਾਂ ਨੇ ਵੀ ਲੀਕਸ ਕਿੱਥੋਂ ਆ ਰਹੀਆਂ ਨੇ ਉਸ ਦੇ ਉੱਤੇ ਗੌਰ ਕਰਨ ਦੀ ਜ਼ਰੂਰਤ ਆ। ਉਹਨਾਂ ਨੇ ਇਹ ਕਹਿ ਦਿੱਤਾ ਵੀ ਲੀਕਸ ਆ ਉਹ ਸੱਚੀ ਗੱਲ ਆ, ਪਰ ਜਿਹੜੀਆਂ ਤੁਹਾਡੀਆਂ ਖਬਰਾਂ ਆ ਉਹ ਬਿਲਕੁਲ ਝੂਠੀਆਂ ਆ। ਜਦ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਉਹ ਕਾਂਗਰੈਸ਼ਨਲ ਬਲੈਕ ਕਾਕਸ ਦੇ ਨਾਲ ਕਿਉਂ ਗੱਲਬਾਤ ਨਹੀਂ ਕਰ ਰਹੇ, ਤਾਂ ਉਹਨਾਂ ਨੇ ਇਹ ਦੱਸਿਆ ਵੀ ਕਾਂਗਰੈਸ਼ਨਲ ਬਲੈਕ ਕਾਕਸ ਦੇ ਨਾਲ ਉਹਨਾਂ ਨੇ ਮੀਟਿੰਗ ਤੈਅ ਕੀਤੀ ਸੀ, ਪਰ ਅੰਤਲੇ ਮੌਕੇ ਦੇ ਉੱਤੇ ਕਾਂਗਰੈਸ਼ਨਲ ਬਲੈਕ ਕਾਕਸ ਆ ਉਹਨਾਂ ਨੇ ਹੱਥ ਪਿੱਛੇ ਖਿੱਚ ਲਏ। ਇਸ ਤੋਂ ਬਾਅਦ ਦੇ ਵਿੱਚ ਕਾਂਗਰੈਸ਼ਨਲ ਬਲੈਕ ਕਾਕਸ ਨੇ ਇੱਕ ਟਵੀਟ ਜਾਰੀ ਕੀਤਾ ਤੇ ਇੱਕ ਚਿੱਠੀ ਸਾਰਿਆਂ ਦੇ ਸਾਹਮਣੇ ਪੇਸ਼ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ। ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ 19 ਜਨਵਰੀ ਨੂੰ ਚਿੱਠੀ ਲਿਖੀ ਸੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ, ਉਹਨਾਂ ਦਾ ਸਾਥ ਦੇਣ ਦੇ ਲਈ, ਪਰ ਰਾਸ਼ਟਰਪਤੀ ਟਰੰਪ ਦੇ ਦੁਆਰਾ ਕਦੀ ਵੀ ਉਹਨਾਂ ਦੀ ਚਿੱਠੀ ਦਾ ਜਵਾਬ ਨਹੀਂ ਦਿੱਤਾ ਗਿਆ। ਤੇ ਨਾਲ ਹੀ ਉਹਨਾਂ ਨੇ ਦੱਸਿਆ ਅਫਰੀਕਨ ਅਮਰੀਕਨ ਰਿਪਰੈਜ਼ੈਂਟੇਟਿਵ ਅਲੀਜਾ ਕਮਿੰਗ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਣੀ ਸੀ, ਪਰ ਰਿਪਰੈਜ਼ੈਂਟੇਟਿਵ ਕਮਿੰਗਸ ਨੇ ਇਹ ਕਹਿ ਕੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਤੋਂ ਮਨਾ ਕਰ ਦਿੱਤਾ ਵੀ ਜੇ ਮੈਂ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰਦਾ ਹਾਂ ਤੇ ਮੇਰੇ ਲਈ ਇਹ ਸਿਆਸੀ ਤੌਰ ਤੇ ਮਾੜਾ ਹੋਵੇਗਾ। ਜਦ ਰਿਪਰੈਜ਼ੈਂਟੇਟਿਵ ਅਲੀਜਾ ਕਮਿੰਗਸ ਨੂੰ ਇਸ ਦੇ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਇਸ ਦਾਅਵੇ ਦੇ ਉੱਤੇ ਸਿੱਧਾ ਮਨਾ ਕਰ ਦਿੱਤਾ ਤੇ ਕਿਹਾ ਰਾਸ਼ਟਰਪਤੀ ਟਰੰਪ ਨੇ ਇਸ ਮੁਲਾਕਾਤ ਦੇ ਬਾਰੇ ਕੋਰਾ ਝੂਠ ਬੋਲਿਆ ਆ ਤੇ ਮੈਂ ਹੁਣ ਇਹ ਉਮੀਦ ਹੀ ਕਰ ਸਕਦਾ ਹਾਂ ਵੀ ਅਜਿਹਾ ਮੌਕਾ ਕਿਤੇ ਮੈਨੂੰ ਮਿਲੇ ਤੇ ਮੈਂ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕਰ ਸਕਾਂ। ਜਦ ਉਹਨਾਂ ਨੂੰ ਇੱਕ ਯਹੂਦੀ ਪੱਤਰਕਾਰ ਨੇ ਪੁੱਛਿਆ ਵੀ ਤੁਹਾਨੂੰ ਇਹ ਕਿਹਾ ਜਾਂਦਾ ਹੈ ਵੀ ਤੁਸੀਂ ਯਹੂਦੀਆਂ ਦੇ ਖਿਲਾਫ ਹੋ ਅਤੇ ਰੇਸਿਸਟ ਹੋ, ਤਾਂ ਰਾਸ਼ਟਰਪਤੀ ਟਰੰਪ ਨੇ ਉਸ ਪੱਤਰਕਾਰ ਨੂੰ ਵਿੱਚੋਂ ਹੀ ਟੋਕਦੇ ਹੋਏ ਉੱਥੇ ਹੀ ਬੈਠਣ ਲਈ ਆਖ ਦਿੱਤਾ ਅਤੇ ਕਿਹਾ ਵੀ ਮੈਂ ਯਹੂਦੀਆਂ ਦੇ ਬਿਲਕੁਲ ਖਿਲਾਫ ਨਹੀਂ ਆ ਤੇ ਮੇਰੇ ਤੋਂ ਵੱਧ ਯਹੂਦੀਆਂ ਨੂੰ ਚਾਹਣ ਵਾਲਾ ਸ਼ਾਇਦ ਤੁਹਾਨੂੰ ਕੋਈ ਮਿਲੇ ਤੇ ਰੇਸਿਸਟ ਮੈਂ ਬਿਲਕੁਲ ਵੀ ਨਹੀਂ ਆ। ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਉਪ ਰਾਸ਼ਟਰਪਤੀ ਮਾਈਕ ਪੈਂਸ ਵੀ ਪਹਿਲੀ ਕਤਾਰ ਦੇ ਵਿੱਚ ਮੌਜੂਦ ਸਨ। ਇਹ ਪ੍ਰੈਸ ਕਾਨਫਰੰਸ ਕੁੱਲ 1 ਘੰਟਾ 19 ਮਿੰਟ ਚੱਲੀ ਅਤੇ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਇਸੇ ਹੀ ਤਰੀਕੇ ਦਾ ਹੰਗਾਮਾ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਆਪਾਂ ਵੈਦਰ ਰਿਪੋਰਟ ਵੱਲ ਵਧੀਏ। ਤੁਹਾਨੂੰ ਦੱਸਦੇ ਜਾਈਏ ਔਰੋਵਿਲ ਡੈਮ ਦੀ ਤਾਜ਼ਾ ਜਾਣਕਾਰੀ ਬਾਰੇ। ਲਗਾਤਾਰ ਪਾਣੀ ਦੀ ਮਾਤਰਾ ਉੱਥੋਂ ਘਟਾਈ ਜਾ ਰਹੀ ਆ। ਇਸ ਮੌਕੇ 80,000 ਕਿਊਬਿਕ ਫੀਟ ਪਰ ਸੈਕਿੰਡ ਦੇ ਹਿਸਾਬ ਦੇ ਨਾਲ ਪਾਣੀ ਦੀ ਨਿਕਾਸੀ ਉਸ ਡੈਮ ਚੋਂ ਚੱਲ ਰਹੀ ਆ ਤੇ ਨਾਲ ਹੀ ਇਹ ਖਬਰਾਂ ਆ ਰਹੀਆਂ ਨੇ ਵੀ ਉਸਥੋਂ ਹੁਣ ਫਲੈਸ਼ ਫਲੱਡ ਦੀ ਵਾਰਨਿੰਗ ਆ ਉਸ ਨੂੰ ਵੀ ਇਸ ਮੌਕੇ ਹਟਾ ਦਿੱਤਾ ਗਿਆ ਆ। ਡੈਮ ਦੇ ਵਿੱਚ ਮੌਜੂਦ ਪਾਵਰ ਪਲਾਂਟ ਆ ਉਸ ਨੂੰ ਇਸ ਮੌਕੇ ਬੰਦ ਰੱਖਿਆ ਗਿਆ ਆ ਕਿਉਂਕਿ ਉੱਥੇ ਬਹੁਤ ਸਾਰੀ ਮਿੱਟੀ
ਅਤੇ ਪੱਥਰ ਪਹੁੰਚੇ ਹੋਏ ਨੇ ਤੇ ਜਿੰਨੀ ਦੇਰ ਤੱਕ ਉਹਨਾਂ ਪੱਥਰਾਂ ਨੂੰ ਡੈਬਰੀ ਨੂੰ ਪੂਰਾ ਹਟਾ ਨਹੀਂ ਦਿੱਤਾ ਜਾਂਦਾ ਉਨੀ ਦੇਰ ਤੱਕ ਡੈਮ ਦੇ ਇਸ ਪਾਵਰ ਪਲਾਂਟ ਨੂੰ ਮੁੜ ਕੇ ਚਾਲੂ ਨਹੀਂ ਕੀਤਾ ਜਾ ਸਕਦਾ। ਪਰ ਨਾਲ ਹੀ ਇਹ ਵੀ ਦੱਸਦੇ ਜਾਈਏ ਬਹੁਤ ਸਾਰੇ ਹੋਰ ਡੈਮਸ ਕੈਲੀਫੋਰਨੀਆ ਦੇ ਵਿੱਚ ਇਸ ਮੌਕੇ ਨੱਕੋ ਨੱਕ ਭਰਨ ਦੇ ਕਿਨਾਰੇ ਨੇ, ਜਿਸ ਕਰਕੇ ਉਹਨਾਂ ਸਾਰੇ ਡੈਮਸ ਦੇ ਰਿਜ਼ਰਵਾਇਰ ਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਆ, ਜਿਸ ਕਰਕੇ ਬਹੁਤ ਸਾਰੀਆਂ ਨਦੀਆਂ ਰਿਵਰਸ ਆ ਉਹ ਕਾਫੀ ਜ਼ਿਆਦਾ ਭਰ ਕੇ ਚੱਲ ਰਹੀਆਂ ਨੇ ਤੇ ਕਈ ਹੋਰ ਨੀਵੇਂ ਥਾਵਾਂ ਦੇ ਉੱਤੇ ਫਲੈਸ਼ ਫਲੱਡ ਦੀ ਵਾਰਨਿੰਗ ਆ ਸਕਦੀ ਆ। ਇਸ ਲਈ ਸਾਰਿਆਂ ਨੂੰ ਹੀ ਐਮਰਜੈਂਸੀ ਪ੍ਰੀਪੇਅਰਡਨੈਸ ਦੇ ਲਈ ਅਪੀਲ ਕੀਤੀ ਜਾਂਦੀ ਆ। ਸੋ ਦੋਸਤੋ ਅਸੀਂ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਸ਼ੁੱਕਰਵਾਰ ਨੂੰ 59 ਡਿਗਰੀ ਹਾਈ 49 ਡਿਗਰੀ ਲੋ ਮੀਂਹ ਪਵੇਗਾ। ਸੈਨ ਫਰਾਂਸਿਸਕੋ ਦੇ ਵਿੱਚ 58 ਡਿਗਰੀ ਹਾਈ 52 ਡਿਗਰੀ ਲੋ ਮੀਂਹ ਪਵੇਗਾ। ਸੈਕਰਾਮੈਂਟੋ ਵਿੱਚ 56 ਡਿਗਰੀ ਹਾਈ 49 ਡਿਗਰੀ ਲੋ ਮੀਂਹ ਪਵੇਗਾ। ਯੂਬਾ ਸਿਟੀ ਵਿੱਚ 55 ਡਿਗਰੀ ਹਾਈ 49 ਡਿਗਰੀ ਲੋ ਮੀਂਹ ਪਵੇਗਾ। ਸਟਾਕਟਨ ਵਿੱਚ 57 ਡਿਗਰੀ ਹਾਈ 49 ਡਿਗਰੀ ਲੋ 70% ਚਾਂਸ ਨੇ ਮੀਂਹ ਪੈਣ ਦੇ। ਟ੍ਰੇਸੀ ਵਿੱਚ 57 ਡਿਗਰੀ ਹਾਈ 48 ਡਿਗਰੀ ਲੋ 70% ਚਾਂਸ ਨੇ ਮੀਂਹ ਪੈਣ ਦੇ। ਮੋਡੈਸਟੋ 'ਚ 58 ਡਿਗਰੀ ਹਾਈ 49 ਡਿਗਰੀ ਲੋ ਮੀਂਹ ਪਵੇਗਾ। ਫ੍ਰੈਜ਼ਨੋ ਵਿੱਚ 58 ਡਿਗਰੀ ਹਾਈ 50 ਡਿਗਰੀ ਲੋ ਮੀਂਹ ਪਵੇਗਾ। ਬੇਕਰਸਫੀਲਡ ਵਿੱਚ 60 ਡਿਗਰੀ ਹਾਈ 50 ਡਿਗਰੀ ਲੋ 70% ਚਾਂਸ ਨੇ ਮੀਂਹ ਪੈਣ ਦੇ। ਲਾਸ ਐਂਜਲਸ ਦੇ ਵਿੱਚ 60 ਡਿਗਰੀ ਹਾਈ 54 ਡਿਗਰੀ ਲੋ ਮੀਂਹ ਪਵੇਗਾ। ਟਰਕੀ ਵਿੱਚ 36 ਡਿਗਰੀ ਹਾਈ 28 ਡਿਗਰੀ ਲੋ ਬਰਫ਼ਬਾਰੀ ਹੋਵੇਗੀ। ਸਾਊਥ ਲੇਕ ਟਾਹੋ ਦੇ ਵਿੱਚ 39 ਡਿਗਰੀ ਹਾਈ 28 ਡਿਗਰੀ ਲੋ ਬਰਫ਼ਬਾਰੀ ਦੀ ਸੰਭਾਵਨਾ ਆ। ਪੋਰਟਲੈਂਡ ਓਰੇਗਨ 'ਚ 56 ਡਿਗਰੀ ਹਾਈ 39 ਡਿਗਰੀ ਲੋ ਰਾਤ ਨੂੰ ਮੀਂਹ ਪੈ ਸਕਦਾ ਆ। ਸਿਆਟਲ ਵਾਸ਼ਿੰਗਟਨ ਦੇ ਵਿੱਚ 53 ਡਿਗਰੀ ਹਾਈ 40 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ 'ਚ 43 ਡਿਗਰੀ ਹਾਈ 33 ਡਿਗਰੀ ਲੋ ਰਾਤ ਨੂੰ ਮੀਂਹ ਪਵੇਗਾ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 50 ਡਿਗਰੀ ਹਾਈ 41 ਡਿਗਰੀ ਲੋ। ਸ਼ਿਕਾਗੋ ਇਲੀਨਾਇਸ ਦੇ ਵਿੱਚ 62 ਡਿਗਰੀ ਹਾਈ 42 ਡਿਗਰੀ ਲੋ। ਨਿਊਯਾਰਕ ਦੇ ਵਿੱਚ 45 ਡਿਗਰੀ ਹਾਈ 33 ਡਿਗਰੀ ਲੋ ਟੈਂਪਰੇਚਰ ਰਹੇਗਾ। ਟੋਰਾਂਟੋ ਕੈਨੇਡਾ 'ਚ 1 ਡਿਗਰੀ ਸੈਲਸੀਅਸ ਹਾਈ 0 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ 0 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ -4 ਡਿਗਰੀ ਸੈਲਸੀਅਸ ਲੋ। ਵੈਨਕੂਵਰ ਕੈਨੇਡਾ 'ਚ 9 ਡਿਗਰੀ ਸੈਲਸੀਅਸ ਹਾਈ 4 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਇੰਡੀਆ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ 16 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ 10 ਡਿਗਰੀ ਸੈਲਸੀਅਸ ਲੋ। ਲੰਡਨ ਯੂਕੇ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ 4 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ 'ਚ 6 ਡਿਗਰੀ ਸੈਲਸੀਅਸ ਹਾਈ 3 ਡਿਗਰੀ ਸੈਲਸੀਅਸ ਲੋ। ਪੈਰਿਸ ਫਰਾਂਸ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ 3 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸਰੋਤਿਓ ਇਹ ਸੀਗੀ ਵੈਦਰ ਰਿਪੋਰਟ। ਸਟਾਕ ਮਾਰਕੀਟ ਦੇ ਬਾਰੇ ਗੱਲ ਕਰਦੇ ਜਾਈਏ। ਵੀਰਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 8 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ। 20,619 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 4.5 ਪੁਆਇੰਟ ਘਟੇ 5,814 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 2 ਪੁਆਇੰਟ ਘਟੇ 2,347 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 30 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ। 24,535 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 67 ਰੁਪਏ 11 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 35 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 83 ਰੁਪਏ 90 ਪੈਸੇ, ਇੱਕ ਯੂਰੋ ਦੀ ਕੀਮਤ 71 ਰੁਪਏ 63 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 68 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ 35 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 35 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 177 ਰੁਪਏ 99 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 219 ਰੁਪਏ 75 ਪੈਸੇ ਰਹੀ। ਇੱਕ US ਡਾਲਰ ਦੀ ਕੀਮਤ $1.31 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,237.83 ਪ੍ਰਤੀ ਆਉਂਸ। ਚਾਂਦੀ ਦਾ ਭਾਅ $18.06 ਪ੍ਰਤੀ ਆਉਂਸ ਰਿਹਾ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਿਨ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।